ਸਲਾਮ ਮਿੱਤਰੋ, ਮੈਂ ਵੇਖ ਪੰਜਾਬ ਟੀਵੀ ਤੋਂ ਆਬਜ਼ਿਆ ਤੇ ਮੇਰੇ ਨਾਲ ਨੇ ਅਫਜ਼ਲ ਸਾਹਰ ਜੀ। ਅਫਜ਼ਲ ਸਾਹਰ ਜੀ ਦੀ ਜ਼ਿੰਦਗੀ ਨੂੰ ਬਹੁਤ ਸਾਰੇ ਲੋਕ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਨੇ। ਜੇ ਅਸੀਂ ਇੱਕ ਇੱਕ ਕਰਕੇ ਉਹਨਾਂ ਤੇ ਅਸੀਂ ਗੁਫ਼ਤਗੂ ਕਰਨ ਲੱਗੀ ਤੇ ਸ਼ਾਇਦ ਸਾਡੇ ਕੋਲੇ ਟਾਈਮ ਜਿਹੜਾ ਉਹ ਘੱਟ ਪੈ ਜਾਏਗਾ। ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜ਼ਿੰਦਗੀ ਦੇ ਜਿੰਨੇ ਪਹਿਲੂ ਨੇ ਨਾ, ਖਾ ਉਹ ਇਹਨਾਂ ਦੀ ਅਦਬੀ ਇਹਨਾਂ ਦਾ ਸਫ਼ਰ ਹੈ, ਖਾਓ ਇਹਨਾਂ ਦਾ ਸਮਾਜੀ ਸਿਆਸੀ ਸਫ਼ਰ ਹੈ, ਖਾ ਉਹਨਾਂ ਦਾ ਐਜ਼ ਅ ਰਾਈਟਰ ਜਿਹੜਾ ਸਫ਼ਰ ਇਹਨਾਂ ਨੇ ਸ਼ੁਰੂ ਕੀਤਾ ਉਹ ਹੈ, ਤੇ ਖਾਓ ਡਾਇਰੈਕਸ਼ਨ ਦਾ ਹੈ, ਬ੍ਰੌਡਕਾਸਟਿੰਗ ਦਾ ਹੈ, ਬਹੁਤ ਸਾਰੇ ਪਹਿਲੂ ਨੇ। ਅਸੀਂ 1 ਬਾਏ 1 ਵੇਖ ਪੰਜਾਬ ਟੀਵੀ ਤੇ ਇਨਸ਼ਾਅੱਲਾ ਅਸੀਂ ਲੈ ਕੇ ਆਵਾਂਗੇ, ਤੁਹਾਡੇ ਰੂਬਰੂ ਕਰਾਂਗੇ। ਤੇ ਅੱਜ ਅਸੀਂ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ ਉਹ ਹੈ ਕਿ ਇਹਨਾਂ ਨੇ ਸਫ਼ਰ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੋਂ ਟੁਰੇ ਤੇ ਜ਼ਿੰਦਗੀ ਕਿੱਧਰ ਲੈ ਕੇ ਜਾ ਰਹੀ ਹੈ। ਪਹਿਲੇ ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬਿਸਮਿਲ੍ਲਾ, ਕੀ ਹਾਲ ਨੇ ਜੀ ਬਹੁਤ ਵਧੀਆ ਜੀ, ਰੱਬ ਦਾ ਸ਼ੁਕਰ ਹੈ। ਤੇ ਤੁਹਾਡੇ ਨਾਲ ਬਹਿਣਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ, ਕਿਉਂਕਿ ਜਦ ਮੈਂ ਬ੍ਰੌਡਕਾਸਟਿੰਗ ਦਾ ਸਫ਼ਰ ਸ਼ੁਰੂ ਕੀਤਾ ਤੇ ਮੇਰੇ ਅੱਗੇ ਇੱਕ ਹੀ ਸ਼ਖਸੀਅਤ ਸੀ। ਬਹੁਤ ਬੇਸ਼ੁਮਾਰ ਲੋਕ ਨੇ ਬ੍ਰੌਡਕਾਸਟਰ ਤੇ ਪ੍ਰੈਜ਼ੈਂਟਰ, ਬਹੁਤ ਜ਼ਿਆਦਾ ਨੇ, ਲੇਕਿਨ ਮੈਂ ਜਿਨ੍ਹਾਂ ਨੂੰ ਆਪਣੇ ਜ਼ਿਹਨ 'ਚ ਬਿਠਾਇਆ ਜਾਂ ਜਿਨ੍ਹਾਂ ਨੂੰ ਮੈਂ ਵੇਖਣਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ਮੈਂ ਸੁਣਨਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ਮੈਂ 3-3 ਘੰਟੇ ਸੁਣਿਆ ਔਰ ਉਹਨਾਂ ਦੀ ਮੈਂ ਰਿਕਾਰਡਿੰਗ ਕੀਤੀਆਂ ਨੇ ਆਪਣੇ ਮੋਬਾਈਲ ਦੇ ਵਿੱਚ, ਫਿਰ ਰਿਪੀਟ ਸੁਣੀਆਂ ਨੇ, ਉਹ ਅਫਜ਼ਲ ਸਾਹਰ ਹੈ। ਤੇ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਬੈਠਾ ਇਸ ਵੇਲੇ, ਤੁਹਾਡੀ ਸ਼ਫਕਤ ਹੈ। ਅੱਛਾ, ਅਸੀਂ ਗੱਲ ਕਰਨੀ ਹੈ ਕਿ ਤੁਹਾਡਾ ਜਿਹੜਾ ਆਬਾਈ ਇਲਾਕਾ ਹੈ, ਜਿੱਥੇ ਜੰਮ-ਪਲ ਹੋਇਆ ਹੈ, ਜਿੱਥੇ ਨਾੜੂ ਦੱਬਿਆ ਹੈ, ਉਹ ਕਿੱਥੇ ਹੈ, ਕਿੱਥੋਂ, ਕਿਵੇਂ? ਪਹਿਲੀ ਤੇ ਬੜੀ ਮੁਹੱਬਤ, ਬੜਾ ਸ਼ੁਕਰਾਨਾ ਤੇਰਾ ਕਿ ਵੀ ਤੁਸੀਂ ਯਾਦ ਕੀਤਾ ਔਰ ਅਸੀਂ ਵੇਖ ਪੰਜਾਬ ਟੀਵੀ, ਜਿਹੜਾ ਨਾਮ ਮੈਨੂੰ ਬੜਾ ਵਧੀਆ ਲੱਗਾ, ਵੇਖ ਪੰਜਾਬ ਟੀਵੀ ਤੇ ਤੁਸੀਂ ਮੈਨੂੰ ਨਾਲ ਬਾ ਲਿਆ। ਤੇ ਮੈਨੂੰ ਇੰਝ ਲੱਗਦਾ ਕਿ ਜਿਵੇਂ ਜਿਵੇਂ ਤੁਸੀਂ ਰਿਦਮ 'ਚ ਬੋਲੇ ਹੋ, ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਾਂ। ਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਇੰਝ ਹੀ ਕਰਾਂਗੇ। ਤੇ ਬਚਪਨ ਜਿਹੜਾ ਮੇਰਾ ਪਿੰਡ ਹੈ ਫਰਾਲਾ, ਜਿਹੜਾ ਲਹਿਰਪੁਰੋਂ ਸਮੁੰਦਰੀ ਵੱਲ ਜਾਓ ਤੇ ਡਿਚਕੋਟ ਇੱਕ ਕਸਬਾ ਆਉਂਦਾ ਹੈ, ਉਹ ਜੀਟੀ ਰੋਡ ਹੀ ਉਹਨੂੰ ਕਹਿੰਦੇ ਨੇ, ਮੁਲਤਾਨ ਨੂੰ ਜਾਂਦੀ ਉਹ ਸੜਕ, ਵੱਡੀ ਸੜਕ ਹੈ, ਡਬਲ ਹੁਣ ਤੇ ਬਣ ਗਈ ਹੈ, ਕਾਰਪੇਟ। ਉਹ ਤੇ 258 ਰੇਬੇ ਫਰਾਲਾ ਪਿੰਡ ਹੈ ਡਿਚਕੋਟ ਦੇ ਨਾਲ, ਉੱਥੇ ਦਾ ਮੇਰਾ ਜੰਮ-ਪਲ ਹੈ, ਇੱਕ ਮਾੜੇ ਮਜ਼ਦੂਰ ਮਿਹਨਤੀ ਘਰਾਣੇ 'ਚ। ਤੇ ਬਾਪੂ ਹੋਰੀ ਸਾਈਕਲ ਤੇ ਕੱਪੜਾ ਵੇਚਦੇ ਸਨ, ਫਿਰ ਉਹਨਾਂ ਨੇ ਬਾਅਦ 'ਚ ਦੁਕਾਨ ਵੀ ਪਾਈ ਤੇ ਹੋਰ ਵੀ ਕੰਮ ਕੀਤੇ। ਪਰ ਇਹ ਵੇ ਕਿ ਉਹ ਜਿਹੜਾ ਕਹਿੰਦੇ ਲੋਕ ਭੁੱਖ ਦੀ ਕੁੱਖ 'ਚ ਜੰਮੇ, ਉਹਦੇ ਨਾਲ ਬਹੁਤ ਸਾਰੀਆਂ, ਫਿਰ ਹੌਲੀ ਹੌਲੀ ਅਸੀਂ, ਕਿਉਂਕਿ ਮੇਰੇ ਤੋਂ ਵੱਡੇ 6 ਭਰਾ, ਵੈਸੇ ਤੇ 8 ਨੇ ਲੇਕਿਨ 6 ਭਰਾ ਮੇਰੇ ਤੋਂ ਵੱਡੇ ਤੇ ਇੱਕ ਛੋਟਾ, ਸੋ 8 ਭਰਾਵਾਂ 'ਚੋਂ ਅਸੀਂ ਕੁੱਲ ਤੇ 10 ਭਰਾ ਸਾਂ। 2 ਤੇ ਅਸੀਂ ਇੱਕ ਕੁਝ ਦਿਨਾਂ ਦਾ ਟੁਰ ਗਿਆ, ਇੱਕ 15 ਸਾਲਾਂ ਦੀ ਉਮਰ ਟੁਰ ਗਿਆ, ਮੇਰੇ ਜੰਮਣ ਤੋਂ ਕੋਈ 5-6 ਸਾਲ ਪਹਿਲੇ। ਤੇ ਉਹ ਮੈਂ ਨਹੀਂ ਵੇਖੇ ਪਹਿਲੇ 2 ਭਰਾ, ਬਾਕੀ ਅਸੀਂ 8 ਭਰਾ ਅਖਵਾਏ ਜਾਂ ਹੋਏ ਰਹੇ, ਜਿਹੜੇ ਕਿ ਹੁਣ 5 ਰਹਿ ਗਏ ਸੀ। ਤੇ ਉਹ ਤੇ ਹੌਲੀ ਹੌਲੀ ਮਿਹਨਤਾਂ ਮਜ਼ਦੂਰੀਆਂ ਤੋਂ ਫਿਰ ਗੌਰਮੈਂਟ ਕੰਟਰੈਕਟਰ ਠੇਕੇਦਾਰ ਹੋ ਗਏ ਤੇ ਹਾਲਾਤ ਬਿਹਤਰ ਹੋ ਗਏ। ਲੇਕਿਨ ਪਹਿਲ ਦਾ ਵਕਤ ਜਿਹੜਾ ਨਾ, ਉਹ ਬੜਾ ਅਜਾਇਬ ਵਕਤ ਸੀ, ਜਦੋਂ ਤੁਹਾਨੂੰ ਚੁਆਨੀ ਦਾ ਭਾਰ ਵੀ ਜੇਬ 'ਚ ਮਹਿਸੂਸ ਹੁੰਦਾ। ਤੁਸੀਂ ਮਤਲਬ ਜਾਣਦੇ ਹੋ ਕਿ ਤੁਹਾਨੂੰ ਕਿੰਨੇ ਦਿਨਾਂ ਬਾਅਦ ਚੁਆਨੀ ਮਿਲਦੀ ਹੈ ਤੇ ਤੁਸੀਂ ਬਾਰ-ਬਾਰ ਉਹਨਾਂ ਨੂੰ ਹੱਥ ਲਾ ਕੇ ਵੇਖਦੇ ਹੋ, ਟੋਲਦੇ ਹੋ ਕਿ ਹਾਏ ਯਾਰ ਕਿਤੇ ਖੈਰ ਮਤਲਬ ਉਵੇਂ ਸਹੀ ਸੀ। ਅੱਧੀ ਛੁੱਟੀ ਵੇਲੇ ਜਾਣਾ ਸਕੂਲੇ ਤੇ ਸਾਰਿਆਂ ਨੇ ਆਪਣੀਆਂ ਆਪਣੀਆਂ ਚੀਜ਼ਾਂ ਲੈਣੀਆਂ, ਤੇ ਉਹ ਸਭੇ ਦੀ ਦੁਕਾਨ ਹੁੰਦੀ ਸੀ, ਸ਼ੱਕਰਕੰਦੀ ਤੇ ਖੱਟਾ ਪਾ ਕੇ ਤੇ ਕੁਝ ਚਨੇ ਤੇ ਹੋਰ ਚੀਜ਼ਾਂ, ਸਕੂਲ ਦੇ ਮੂਹਰੇ ਰੇਹੜੀਆਂ ਲੱਗਦੀਆਂ ਸਨ ਅੱਧੀ ਛੁੱਟੀ ਵੇਲੇ। ਤੇ ਮੈਂ ਚੁਆਨੀ ਮੈਨੂੰ ਤੜਫਾਈ ਫਿਰਦੀ ਹੁੰਦੀ ਸੀ। ਚੁਆਨੀ ਇੰਨੀ ਚੌੜ ਚੂੜ ਕੋਈ ਨਹੀਂ,
ਚੌੜ ਕੀ ਹੋਣਾ ਸੀ, ਸਾਡੇ ਤਾਨਿਆਂ ਦੇ ਮੁੰਡੇ ਹੁੰਦੇ ਸੀ ਪਿੰਡ ਤੇ, ਕਿ ਯਾਰ ਉਹਦਾ ਇੱਕ ਭਰਾ ਪਤਾ ਨਹੀਂ ਸਾਊਦੀ ਅਰਬ ਰਹਿੰਦਾ ਹੁੰਦਾ ਸੀ ਅਸਲਮ, ਤੇ ਇੱਕ ਦਾ ਪਿਓ ਹੁੰਦਾ ਸੀ ਕੋਈ ਕਸ਼ਮੀਰ 'ਚ ਹੈ ਨਾ, ਆ ਜਿਹੜੇ ਬਰੋਜਾ ਹੁੰਦਾ ਜਿਹੜਾ ਚੀੜਾਂ ਦਾ, ਹੈਨਾ, ਬਰੋਜ਼ਾ, ਉਹਦਾ ਕੋਈ ਕੰਮ ਧੰਦਾ ਆਇਆ ਸੀ ਤੇ ਉਹ ਉਹਨਾਂ ਦੇ ਕੋਲ ਨਾ ਹੋਣਾ, ਉਹਨੂੰ ਦੁਕਾਨ, ਉਹ ਕਹਿੰਦੇ ਬੈਠਾ, ਮੇਰੇ ਕੋਲ ਜਵਾਨੀ ਸੀ ਤੇ ਮੈਂ ਜਵਾਨੀ ਦੇ ਨਸ਼ੇ 'ਚ ਸਾਂ। ਤੇ ਉਹ ਜਿਹੜਾ ਨਾ ਦੂਜਾ ਸੀ ਬਿੱਲੂ ਤੇ ਫੌਜੀ, ਇਹ ਦੋਵੇਂ ਜਣੇ, ਉਹਨਾਂ ਨੂੰ ਬਿੱਲੂ ਫੌਜੀ, ਵੈਸੇ ਇੱਕ ਦਾ ਨਾਮ ਮੈਨੂੰ ਲੱਗਦਾ ਅਨਵਰ ਹੈ ਤੇ ਇੱਕ ਦਾ ਨਾਮ ਅਕਬਰ ਹੈ, ਮੈਨੂੰ ਜਾਂ ਜਵੇਦ ਹੈ, ਇੰਜ ਦਾ ਇੰਜ ਇੱਕ ਦੋ ਨਾਂ ਨੇ ਉਹਨਾਂ ਦੇ, ਬੜੇ ਪਿਆਰੇ ਰਹੇ ਅੱਜ। ਤੇ ਉਹਨੇ ਪੁੱਛਿਆ ਤੇਰੇ ਕੋਲ ਕਿੰਨੇ ਪ੍ਰੀਏ ਆ, ਉਹ ਕਹਿੰਦਾ ਪਤਾ ਨਹੀਂ 5 ਪ੍ਰੀਏ ਆ, ਇੱਕ ਨੇ ਕੋਈ ਕਿੰਨੇ ਪ੍ਰੀਏ ਦੱਸ ਕੇ ਆ ਜਾਂ ਕਿੰਨੇ ਕਿਹਾ, ਉਹਨੂੰ ਯਾਦ ਨਹੀਂ, 5 ਪ੍ਰੀਏ। ਤੇ ਮੈਂ ਹੁਣ ਤਾਂ ਸੋਚਾਂ ਕਿ ਮੈਂ ਕਿਹਾ ਵੇਖ, ਜਿਹਨਾਂ ਨੂੰ ਰੁਪਈਏ ਕਹਿਣਾ ਨਹੀਂ ਆਉਂਦਾ, ਚੌਥੀ 'ਚ ਪੜ੍ਹਦੇ ਆ ਵੀ, ਇਹਨਾਂ ਦੇ ਕੋਲ ਹੈ ਹਿਸਾਬ ਹੈ, ਤੇ ਸਾਡੇ ਕੋਲ ਜਵਾਨੀ ਨੇ ਵਕਤ ਪਾਇਆ ਹੈ। ਤੇ ਫਿਰ ਮੈਂ ਸਲਾਮਤ ਦੀ ਦੁਕਾਨ ਤੇ ਜਾ ਕੇ ਦੇਖਣਾ ਕਿ ਵੀ ਮੈਂ ਝੋਲੇ 'ਚ ਹੱਥ ਮਾਰਨਾ, ਤੇ ਫਿਰ ਸਲਾਮਤ ਦੀ ਦੁਕਾਨ ਤੇ ਜਾ ਕੇ ਗਾਚੀ ਲੈ ਲੈਣੀ, ਉਸ ਝੋਲੇ ਸਲੇਟੀਆਂ ਲੈ ਲੈਣੀਆਂ, ਗੁਆਚੀ ਲੈ ਲੈਣੀ, ਮਤਲਬ ਉਹ ਖਰਚਣਾ ਨਾ, ਪਰ ਉਹਨਾਂ ਨੂੰ ਦਿਲ ਬੜੇ ਕਰਦੇ ਸੀ, ਕਹਿ ਵੀ ਲੈ ਲਾ ਜੱਕਾਂ ਤੱਕਾਂ 'ਚ ਹਰ ਸ਼ਹਿਰ 'ਚ ਘੁੰਮ ਫਿਰ ਕੇ। ਬਹਰਹਾਲ ਜਦੋਂ ਵੀ ਹੁੰਦੀ ਸੀ ਉਹ ਵਕਤ ਹੁੰਦਾ ਸੀ ਜਦੋਂ ਜਵਾਨੀ ਦਾ ਭਾਰ ਹੁੰਦਾ ਸੀ, ਰੁਪਈਆ ਬੜਾ ਇੱਕ ਵੱਡੀ ਰਕਮ ਅਸੀਂ ਸਮਝਦੇ ਸਾਂ, ਕਿ ਜਿਹਨੂੰ ਬੰਦਾ ਸਾਂਭ, ਜਿਵੇਂ ਪਹਿਲੇ ਨੀਲੇ ਜਿਹੇ ਰੰਗ ਦਾ ਰੁਪਈਆ ਹੁੰਦਾ ਸੀ, ਫਿਰ ਹੌਲੀ ਹੌਲੀ ਕਲੇਜੀ ਰੰਗ ਦਾ ਇੱਕ ਆਇਆ, ਉਸ ਤੋਂ ਪਹਿਲੇ ਤੇ 100 ਹੀ ਹੁੰਦੇ ਸਨ ਸਿੱਕੇ, ਚਵਾਨੀਆਂ, 1 ਰੁਪਈਆ ਜਾਣਾ, ਉਹਦੇ 100 ਬਿਸਕੁਟ ਲੈ ਲੈਣੇ, ਟੈਡੀ ਪੈਸੇ ਵਾਲੇ, ਜਿੱਦਾਂ ਛੋਟੇ ਛੋਟੇ ਗੋਲ ਗੋਲ ਬਿਸਕੁਟ, ਟੈਡੀ ਬਿਸਕੁਟ ਉਹਨੂੰ ਕਹਿੰਦੇ ਸਨ, ਉਹ ਲੈਣੀਆਂ, ਝੋਲੀਆਂ ਭਰ ਸਮਾਨ ਥੋੜੇ ਥੋੜੇ ਪੈਸਿਆਂ ਦੇ ਵਿੱਚ ਆ ਜਾਂਦਾ ਸੀ। ਫਿਰ ਖੇਤਾਂ ਦੀ ਜਿਹੜੀ ਜ਼ਿੰਦਗੀ, ਖੇਡਾਂ ਦੀ ਜਿਹੜੀ ਜ਼ਿੰਦਗੀ ਹੈ, ਹਾਕੀਆਂ ਬੜੀਆਂ ਬਣਾਈਆਂ ਮੈਂ, ਅੱਛਾ, ਬਾਲਣ ਵੱਢਣ ਜਾਣਾ, ਕਿੱਕਰਾਂ ਵੱਢਣੀਆਂ, ਟਾਲੀਆਂ ਛਾਂਗਣੀਆਂ, ਤੇ ਉਹਦੇ ਵਿੱਚ ਜਿੱਥੇ ਜਿੱਥੇ ਹਾਕੀ ਨਜ਼ਰ ਆਉਣੀ ਨਾ, ਜਿਸ ਟਾਹਣੀ ਦੇ ਵਿੱਚ, ਡਾਹਣ 'ਚ, ਉਹਨੂੰ ਫਿਰ ਲਿਆ ਕੇ ਉਹਨੂੰ ਬਕਾਇਦਾ ਅਖਤਰ ਰਸੂਲ ਦੀ ਹਾਕੀ ਬਣਾਉਣ ਦੀ ਕੋਸ਼ਿਸ਼ ਕਰਨੀ, ਉਹਦੀ ਕਟਾਈ ਕਰਨੀ, ਉਹਦੇ ਲਿਆ ਕੇ ਜੜਾਈ ਕਰਾਣੀ, ਫਿਰ ਲੁਹਾਰ ਕੋ ਜਾ ਕੇ ਬਹਿ ਜਾਣਾ, ਹਾਕੀ ਖੇਡਣੀ, ਹਾਕੀ ਦੇ ਨਾਲ ਨਾਲ ਕ੍ਰਿਕਟ ਖੇਡਣੀ। ਕ੍ਰਿਕਟ ਦਾ ਵੀ ਮੈਂ ਚੰਗਾ ਪਲੇਅਰ ਰਿਹਾ ਆਪਣੇ, ਮਤਲਬ ਵਿਕਟ ਕੀਪਿੰਗ ਵੀ, ਓਪਨਿੰਗ ਵੀ, ਬੋਲਿੰਗ ਵੀ। ਜਿੱਦਣ ਦੇਖਿਆ ਕਿ ਟੀਮ ਕੋਈ ਹਲਦੀ ਹੁਲਦੀ ਪਈ ਹੈ, ਸਾਡੇ ਬੋਲਰ ਰਹਿ ਗਏ ਨੇ, ਤੇ ਪੈਡ ਲਾ ਕੇ ਨਾ ਕੀਪਿੰਗ ਵਾਲੇ ਛੱਡ ਕੇ ਤੇ ਬੋਲ ਵੀ ਕਰ ਛੱਡਣਾ, ਤੇ ਕੋਈ ਨਾ ਕੋਈ ਭੰਨ ਤੋੜ ਕਰ ਦੇਣੀ ਮੈਂ। ਹਾਂ, ਤੇ ਬੜੇ ਬੜੇ ਜਾਨਦਾਰ, ਬੜੇ ਬੜੇ ਸ਼ਾਨਦਾਰ ਛੱਕੇ ਜਿਹੜੇ ਨਾ ਬਚਪਨ ਦੇ ਵਿੱਚ ਹੀ ਮਾਰੇ ਸਨ ਮੈਂ। ਬੜੇ ਬੜੇ ਦੂਰ ਅਸੀਂ ਮੈਚ ਖੇਡਣ ਜਾਂਦੇ ਸੀ, ਹਵਾਕਤ, ਸਮੁੰਦਰੀ, ਮਾਮੂ ਕਾਂਜਣ। ਛੱਕੇ ਤੁਸੀਂ ਬਚਪਨ ਤੋਂ ਬੜੇ ਬੜੇ ਛੱਕੇ ਮਾਰੇ, ਐਸੇ ਐਸੇ। MB ਦਾ ਬੱਲਾ ਹੁੰਦਾ ਸੀ, ਅਜੇ ਤੱਕ ਯਾਦ। ਉਸ ਬੱਲੇ ਦੇ ਵਿੱਚ ਇੰਨੀ ਹਾਈਟ ਦੇ ਵਿੱਚ ਛੱਕਾ ਗਿਆ, ਮਤਲਬ ਇੰਨੀ ਹਾਈਟ ਥੋੜੀ ਜਿਹੀ ਵਧਾ ਲਓ, ਮੁਸ਼ਕਿਲ ਹੁੰਦਾ, ਇੰਨਾ ਵੀ ਨਹੀਂ ਕਹਿੰਦੇ ਜਿਵੇਂ ਰਿਕਸ਼ਾ ਵਾਲਾ ਕਹਿੰਦਾ ਆਇਆ ਤੇ ਮਾਰੇ ਪਾਕਿਸਤਾਨ, ਕਹਿੰਦਾ ਵੇਖੀ ਤੇਰਾ ਹੱਥ ਨਾ ਲੱਗ ਜਾ, ਸਵਾਰੀ ਵਾਲੀ ਨਹੀਂ ਗੱਲ। ਇੰਨਾ ਵੀ ਉੱਚਾ ਨਹੀਂ ਸੀ, ਲੇਕਿਨ ਬੜਾ ਉੱਚੇ ਉਹ ਅਸੀਂ ਖੇਡੇ ਨੇ। ਔਰ ਉਹ ਯਾਦ ਅਜੇ ਤੱਕ ਆਉਂਦੇ ਨੇ, ਗੰਗਾ ਸਿੰਘ ਦੇ, ਆਲਾ ਸਿੰਘ ਦੇ। ਆਲਾ ਸਿੰਘ ਗੰਗਾ ਸਿੰਘ ਪਿੰਡ ਨੇ, ਗਿੱਦੜ ਪਿੰਡੀ, ਉਸ ਪਿੰਡ ਦੇ ਵਿੱਚ ਟੂਰਨਾਮੈਂਟ ਉਹਨਾਂ ਨੇ ਬੜੀ, ਉਹਨਾਂ ਗੁਜਰਾਂ ਨੇ ਬੜੀ ਬੇਈਮਾਨੀ ਕੀਤੀ ਸਾਡੇ ਨਾਲ, ਆਖਰ ਤੇ ਬਣਦੇ ਵੀ ਨਹੀਂ ਸੀ, ਐਵੇਂ ਆਊਟ ਦੇ ਜਾਣੇ। ਤੇ ਅਸੀਂ, ਲੇਕਿਨ ਉਹਦੇ ਵਿੱਚ ਬੜੇ ਬੜੇ ਅਸੀਂ, ਮਤਲਬ ਇੱਕ ਇੱਕ ਓਵਰ 'ਚ 20 28 ਸਕੋਰ ਮਾਰ ਦੇਣਾ। 28 ਸਕੋਰ ਜ਼ਮਾਨਾ ਹੁੰਦਾ ਸੀ। ਤੇ ਉਹ ਜਿੱਤੇ ਮੈਚ। ਅਗਲਾ ਫਾਈਨਲ ਵੇਖਣ ਭਰਾ ਨਾਲ ਗਿਆ, ਤੇ ਉਹਨਾਂ ਨੇ ਮੈਨੂੰ LBW ਦੇਤਾ, ਬੇਟੇ ਗੱਲ ਤੋਂ ਬਗੈਰ ਹੀ ਕੁਝ ਵੀ ਨਹੀਂ। ਮੈਂ ਕਿੱਧਰੇ ਜਾ ਕੇ, ਬਾਲ ਕਿੱਧਰ ਜਾ ਰਿਹਾ ਮੇਰਾ, ਬਾਲ ਇੱਧਰ ਪੈਡ ਹੈ, ਇੰਝ ਹੀ ਮੈਂ ਉਹਨੂੰ ਅੱਗੇ ਜਾ ਕੇ ਰੋਕ ਲਿਆ ਸਾਈਡ ਤੇ, ਕਿ ਵੀ ਮੈਂ ਨਹੀਂ ਸੀ ਪਹਿਲੀ ਬਾਲ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਤੇ ਉਹਨਾਂ ਨੇ ਪਹਿਲੀ ਬਾਲ ਤੇ ਮੈਨੂੰ ਹੀ ਮਾਰ ਕੇ ਕਰ ਦਿੱਤਾ। ਉਹ ਅਜੇ ਤੱਕ ਉਹ ਆਊਟ ਜਿਹੜਾ ਨਾ ਬੜਾ ਅਜੀਬ ਸੀ, ਕਿ ਗੁੱਸਾ ਬੜਾ ਸੀ ਕਿ ਗਲਤ ਹੈ। ਤੇ ਨਹੀਂ ਤੇ ਬੜੇ
ਉੱਥੇ ਬੜੀਆਂ ਬੜੀਆਂ ਨਾਗਾਂ ਨੇ, ਸੇਮੇ ਦੀ ਨਾਗ, ਟਿੱਬਿਆਂ ਦੀ ਨਾਗ, ਬਰਕਤ ਦੀਆਂ ਨਾਗਾਂ। ਅੱਜ ਜਿੱਧਰ ਦਾ ਸ਼ਬਾਜ਼ ਗਿੱਲ ਹੈ, ਹਾਂ ਹਾਂ ਉਹ ਗਿੱਲਾਂ ਦਾ ਇਲਾਕਾ ਸਾਰਾ। ਉੱਥੇ ਤੱਕ ਅਸੀਂ ਖੇਡਦੇ ਹੁੰਦੇ, ਬੜੀ ਬੜੀਆਂ। ਲਾਹੌਰ ਵੀ ਖੇਡਣ ਆਏ ਇੱਥੇ ਤੱਕ ਕਿ ਅਹਿਮਦ ਅਤੇ ਪਾਕਿਸਤਾਨ ਮੰਟੋ ਪਾਰਕ। ਬਚਪਨ ਦੇ ਵਿੱਚ ਮੇਰਾ ਕ੍ਰਿਕਟ ਦਾ, ਹਾਕੀ ਦਾ ਬੜਾ ਸ਼ੌਕ ਸੀ। ਹਾਕੀ ਵੀ ਪੂਰੀ ਖੇਡੀ ਤੇ ਕ੍ਰਿਕਟ ਹਾਰਡ ਬਾਲ, ਇਹ ਨਹੀਂ ਹੈ ਜਿਹੜੀ ਹੈ ਟੇਪ ਟੂਪ ਵਾਲੀ ਨਹੀਂ, ਉਹ ਤੇ ਮੈਨੂੰ ਆਉਂਦੀ ਨਹੀਂ। ਇਹ ਜਿਹਨੂੰ ਅਸੀਂ ਟੈਨਿਸ ਬਾਲ ਕਹਿੰਦੇ ਸਾਂ। ਤੇ ਜਦੋਂ ਫਿਰ ਮੈਂ ਲਾਹੌਰ ਆ ਗਿਆ ਤੇ ਲਾਹੌਰ ਵਿੱਚ ਜਾਣਾ ਤੇ ਉਹ ਟੈਨਿਸ ਬਾਲ ਆ ਗਈ ਹੈ ਇਲਾਕੇ 'ਚ। ਤੇ ਉਹ ਅਸੀਂ ਆਪਣੇ ਉਸ ਹਿਸਾਬ 'ਚ ਹਾਰਡ ਬਾਲ ਦੇ ਹਿਸਾਬ 'ਚ ਖੇਡਦੇ ਸਾਂ। ਤੇ ਉਹ ਸਾਡੀ ਉੱਜੀ ਟੈਨਿਸ ਹੋ ਜਾਂਦੇ ਕੀ ਆ ਗਿਆ, ਇਹਦੀ ਕੋਈ ਲੈਂਥ ਹੀ ਨਹੀਂ, ਪਤਾ ਨਹੀਂ ਲੱਗਦਾ ਕਿ ਬਾਲ ਦਾ ਮੈਰਿਟ ਕੀ ਹੈ, ਇਹਨੂੰ ਮੈਂ ਕਿੱਥੇ ਖੇਡਣਾ। ਸੋ ਫਿਰ ਮੈਨੂੰ ਉਸ ਤੋਂ ਬਾਅਦ ਮਾਯੂਸੀ ਹੋ ਗਈ ਕਿ ਕ੍ਰਿਕਟ ਨਾਲ ਜਦੋਂ ਦੀ ਇਹਨਾਂ ਨੇ ਇਹ ਲਿਆਂਦੀ ਦੂਜੀ। ਨਹੀਂ ਤੇ ਬਹਰਹਾਲ ਫਿਰ ਮੈਂ ਕਮੈਂਟਰੀ ਕਰਦਾ ਹੁੰਦਾ ਸੀ। ਅੱਛਾ। ਕਮੈਂਟਰੀਆਂ ਬੜੀਆਂ ਕੀਤੀਆਂ, ਹਾਕੀ ਦੀਆਂ, ਦੁਨੀਆ ਦੇ ਹਰ ਪਲੇਅਰ ਦਾ ਮੈਨੂੰ ਨਾਮ ਆਉਂਦਾ ਸੀ। ਕ੍ਰਿਕਟ ਦੀ ਵੀ ਕਮੈਂਟਰੀ ਕਰਨੀ, ਟੂਰਨਾਮੈਂਟਾਂ ਦੇ ਵਿੱਚ ਕਮੈਂਟਰੇਟਰ ਮੈਂ ਮਸ਼ਹੂਰ ਸਾਂ। ਜਿੱਥੇ ਜਿੱਥੇ ਵੀ ਜਾਣਾ ਪਲੇਅਰ ਦੀ ਸ਼ਕਲ ਵੇਖ ਕੇ ਮੈਂ ਆਪੀ ਨਾਂ ਰੱਖ ਦਿੰਦਾ ਸੀ, ਭਾਵੇਂ ਉਹਦਾ ਨਾਂ ਕੋਈ ਹੋਰ ਹੁੰਦਾ ਸੀ, ਲੇਕਿਨ ਮੈਂ ਜਿੱਦਾਂ ਦਾ ਮੂੰਹ ਉਂਝ ਦੀ ਗੱਲ ਉਹਦੇ ਨਾਲ ਕਰ ਦੇਣੀ। ਸੋ ਹਰ ਵੇਲੇ ਪੂਰੇ ਸਟੇਡੀਅਮ 'ਚ ਅਸੀਂ ਨਾ ਪੂਰੇ ਮੈਂ ਟੂਰਨਾਮੈਂਟ 'ਚ ਸ਼ੁਗਰ ਲਾਈ ਰੱਖਣਾ ਸਟੇਜ ਦੇ ਉੱਤੇ। ਮੇਰਾ ਮਾਈਕ ਦੇ ਨਾਲ ਨਿੱਕੇ ਹੁੰਦੇ ਨਾ, ਉਹ ਮੇਰੇ ਇੱਕ ਯਾਰੀ ਸੀ। ਅੱਛਾ, ਇਹ ਇੱਕ ਬੜੀਆਂ ਯਾਦਗਾਰ ਚੀਜ਼ਾਂ ਨੇ। ਗੁੱਲੀ ਡੰਡਾ ਬਹੁਤ ਖੇਡਿਆ, 3-3 4-4 5-5 ਕਿੱਲੇ ਦੂਰ ਲੈ ਜਾਣਾ, ਟੁੱਲ ਲਾ ਲਾ ਕੇ ਅਗਲੇ ਬੰਦੇ ਨੂੰ ਵਕਤ ਪਾ ਦੇਣਾ, ਲੈ ਪੁੱਤਰ ਮਾਰ ਹੁਣ। ਫਿਰ ਅਸੀਂ ਨਾ ਉਹ ਵੀ ਖੇਡਦੇ ਹੁੰਦੇ ਸੀ, ਬਾਂਸ ਅਸੀਂ ਉਹਨੂੰ ਕਹਿੰਦੇ ਸਾਂ, ਬਾਂਸ। ਉਹ ਵੀ ਬੜਾ ਖੇਡਿਆ। ਉਹਦੇ ਵਿੱਚ ਵੀ ਅਸੀਂ ਮਤਲਬ ਕਹਾਣੀ ਦੇ ਕੇ ਤੇ ਉਹ ਖਾਨੇ ਪਾਰ ਕਰਕੇ ਤੇ ਲੰਘਣਾ ਹੁੰਦਾ। ਵੰਜ ਵੀ ਕਹਿੰਦੇ ਸੀ, ਵੰਜ ਉਹਨੂੰ, ਅਸੀਂ ਉਹਨੂੰ ਵੰਜ ਵੀ ਕਹਿੰਦੇ ਨੇ, ਬਾਂਸ ਵੀ ਕਹਿੰਦੇ। ਉਹ ਵੰਜ ਖੇਡਣਾ ਬੜਾ। ਪਿੱਠੂ ਗਰਮ ਬੜਾ ਖੇਡਿਆ, ਪਿੱਠੂ ਗਰਮ, ਸ਼ੱਕਰ ਭੁੱਜੀ ਬਹੁਤ ਖੇਡਿਆ, ਜੱਟ ਪਲੰਗਾ ਬੜਾ ਖੇਡਿਆ। ਬਾਂਦਰ ਕਿਲਾ ਤੇ ਸਰ ਮੇਰੀ ਸ਼ਾਇਰੀ ਦੇ ਵਿੱਚ ਵੀ ਕਿਧਰੇ ਕਿਧਰੇ ਦਾ ਜ਼ਿਕਰ ਆਉਂਦਾ। ਅਜੇ ਤੱਕ ਮੈਨੂੰ ਉਹਨਾਂ ਤਾਣੀਆਂ ਇਹਨਾਂ ਦਾ ਸਦੀਕ ਹੋਰਾਂ ਦੇ ਭਰਾ ਸੀ, ਕਜ਼ਨ ਸੀ, ਉਹ ਇੰਡੀਅਨ ਪੰਜਾਬ ਤੋਂ ਹੀ ਉਹਨਾਂ ਵੀ ਆਏ। ਸਾਰਾ ਪਿੰਡ ਹੀ ਸਾਰਾ ਮਾਈਗ੍ਰੇਟ ਸੀ। ਬਣਵਾਡੀਆਂ ਦਾ ਭਾਈ ਸੀ, ਉਹਨੂੰ ਜਿਹੜਾ ਕੁੱਟਿਆ ਨਾ, ਟੁੱਟੀਆਂ ਜੁੱਤੀਆਂ ਜਿਹਦੇ ਵਿੱਚ ਕਿੱਲ ਸਨ ਤੇ ਪੁੱਟੋ ਬਾਟਾ ਜਿਹੜੀ ਟਾਇਰ ਦੀ ਬਣਦੀ ਉਹਦੇ ਨਾਲ ਅਸੀਂ ਉਹਨਾਂ ਨੂੰ ਕੁੱਟਿਆ। ਅਜੇ ਤੱਕ ਯਾਦ ਹੈ। ਅਜੇ ਤੱਕ ਉਹਦੀਆਂ ਲਾਸ਼ਾਂ ਪਿੰਡ 'ਚ ਜਾਂਦੇ ਸੀ ਤੇ ਪਈਆਂ ਸਨ, ਲੇਕਿਨ ਉਹ ਸਾਰਿਆਂ ਨੇ ਉਹਦੇ ਵਿੱਚ ਆ ਪੂਰੇ ਕੀਤੇ ਇੱਕ ਵਾਰੀ ਕੱਢ ਕੇ। ਉਹ ਬਾਂਦਰ ਕਿੱਲੇ ਦੀਆਂ ਗੇਮਾਂ ਨਹੀਂ ਭੁੱਲਦੀਆਂ। ਤੇ ਫਿਰ ਕਿਹੜੀਆਂ ਕਿਹੜੀਆਂ ਖੇਡਾਂ, ਮੁਹੱਬਤਾਂ ਵੀ ਬੜੀਆਂ ਕੀਤੀਆਂ, ਨਿੱਕੀਆਂ ਨਿੱਕੀਆਂ, ਨਿੱਕੇ ਨਿੱਕੇ ਜਿਹੜੇ ਨਾ ਭੁਲੇਖੇ ਪਾਏ ਆਪਣੇ ਆਪ ਨੂੰ ਐਵੇਂ ਬਣ ਫੱਬ ਕੇ। ਤੇ ਅਜੇ ਤਾਂ ਇਹ ਖੇਡਾਂ ਮੈਂ ਦੱਸਣਾ, ਜਿਹੜਾ ਖੇਡਾਂ ਦੇ ਉੱਤੇ ਫਿਰ ਇਹਦੀ ਜਿਹੜੀ ਪ੍ਰੈਕਟਿਸ ਹੁੰਦੀ ਸੀ, ਅਸੀਂ ਉਹ ਮੁੰਡੇ ਨਹੀਂ ਜਿਹਨਾਂ ਦਾ ਮੈਂ ਨਾਂ ਲਿਆ, ਬਿੱਲੂ ਤੇ ਫੌਜੀ, ਉਹਨਾਂ ਦੇ ਘਰ ਇੱਕ ਲਾਲਾ ਹੁੰਦਾ ਸੀ ਤੇ ਉਹ ਲਾਲੇ ਤੋਂ ਅਸੀਂ ਸਾਰੇ ਨੱਸਦੇ ਹੁੰਦੇ ਸਨ। ਅਸੀਂ ਪਰ ਹੈ ਕਿ ਉਹਨਾਂ ਦੇ ਘਰ 'ਚ ਇੱਕ ਵਿਹੜੇ ਦੀ ਜਗ੍ਹਾ ਨਾ, ਇੱਕ ਜਗ੍ਹਾ ਬੜੀ ਹੁੰਦੀ ਸੀ ਵਧੀਆ, ਉੱਥੇ ਅਸੀਂ ਟੀਵੀ ਵੇਖੀਦਾ ਸੀ, ਬਲੈਕ ਐਂਡ ਵਾਈਟ। ਤੇ ਉਹ ਅਸੀਂ ਉੱਥੇ ਕ੍ਰਿਕਟ ਖੇਡਦੇ ਹੁੰਦੇ ਸੀ। ਮਤਲਬ ਉਹ ਸਾਡਾ ਛੋਟਾ ਜਿਹਾ ਇਨਡੋਰ ਸਟੇਡੀਅਮ ਸੀਗਾ, ਸਟੇਡੀਅਮ ਸੀ, ਉਹਦੇ ਵਿੱਚ ਕੰਧ ਤੇ ਬਹਿ ਕੇ ਮੈਚ ਵੀ ਵੇਖ ਲਈ ਤੇ ਉਹ ਬੜਾ ਯਾਦਗਾਰ ਰਿਹਾ। ਫਿਰ ਬੜੇ ਬੜੇ ਐਸੇ ਐਸੇ ਵਕੂਏ ਨੇ, ਐਸੇ ਐਸੇ ਕੈਚਿਸ ਨੇ। ਮਤਲਬ ਇੱਕ ਵਾਰੀ ਮੈਂ ਪੁਆਇੰਟ ਤੇ ਕੈਚ ਫੜਿਆ ਸੀ ਔਰ ਇੰਨੀ ਸਪੀਡ 'ਚ ਮੈਂ ਜ਼ਿੰਦਗੀ 'ਚ ਕੋਈ ਇੰਨਾ ਕੈਚ ਨਹੀਂ, ਹਾਲਾਂਕਿ ਮੈਂ ਕੀਪਿੰਗ ਕਰਦਾ ਸੀ, ਬੜੀ ਬੜੀ ਤੇਜ਼ ਸਨਿਕਾਂ ਨਿਕਲਦੀਆਂ ਸਨ ਬੜੀਆਂ। ਪਰ ਜਿਵੇਂ ਉਹ ਆ ਕੇ ਕਰਕੇ ਮੇਰੀ ਬਾਲ ਪੂਰਾ ਆ ਕੇ ਜੰਮਿਆ ਨਾ ਹੱਥਾਂ 'ਚ, ਤੇ ਜਿਹੜਾ ਕਿਸੇ ਨੂੰ ਯਕੀਨ ਨਹੀਂ ਸੀ ਕਿ ਕੈਚ ਹੋ ਜਾਏਗਾ, ਤੇ ਉਹ ਮੇਰੇ ਅੰਦਰ ਆ ਕੇ ਇੰਝ ਕ੍ਰਚ ਕਰਕੇ ਜੰਮਿਆ। ਤੇ ਅੱਜ ਤੱਕ ਉਹ ਖਾਰਿਸ਼, ਅਜੇ ਤੱਕ ਉਹਦੀ ਸਾਊਂਡ ਜਦੋਂ ਵੀ ਫੀਲ ਕਰਨਾ ਤੇ ਉਹਦੀ ਸਾਊਂਡ ਆਉਂਦੀ ਹੈ, ਮਤਲਬ ਇਸ ਤਰ੍ਹਾਂ ਦਾ। ਅਜੇ ਤੱਕ ਮੈਨੂੰ ਗਿੱਦੜ ਪਿੰਡੀ ਦੇ ਵਿੱਚ ਮਾਰਿਆ ਇੱਕ ਛੱਕਾ ਨਹੀਂ ਭੁੱਲਦਾ। ਅਜੇ ਤੱਕ ਮੈਂ ਦਸੂਏ ਦੇ ਵਿੱਚ ਸਾਡਾ ਮੈਚ ਚੱਲਣ ਡਿਆ ਤੇ ਮੈਂ ਬਾਉਂਡਰੀ ਤੋਂ ਹੁਣ ਕੈਚ ਫੜ ਰਿਹਾ ਤੇ ਅੱਗੇ ਖਾਲਾ ਹੈ। ਅੱਛਾ। ਮੈਂ ਹੁਣ ਬਾਲ ਦੇ ਨਾਲ ਜਾ ਰਿਹਾ ਤੇ ਬਾਲ ਦੇ ਉੱਤੇ ਹੱਥ ਤੇ ਮੇਰਾ ਨਾ ਹੁਣ ਇੱਕ ਲੱਤ ਖਾਲੇ 'ਚ ਆ ਗਈ ਹੈ ਤੇ ਖਾਲਾ ਬਾਉਂਡਰੀ ਹੈ। ਕੀ ਬਾਉਂਡਰੀ?
ਤੇ ਮੈਂ ਬਾਲ ਫੜ ਲਿਆ ਤੇ ਆਪ ਕਾਲੇ 'ਚ ਬੈਠਾ ਬਾਹਰ ਨਹੀਂ, ਕਾਲੇ 'ਚ ਬਹਿ ਗਿਆ। ਹੋ ਐਸੇ ਐਸੇ ਇਧਰ ਮੈਂ ਰਿਕਾਰਡ ਦਾ ਕਪਤਾਨ ਹੁੰਦਾ ਸੀ ਆਫਤਾਬ। ਹੂੰ ਉਹਨਾਂ ਨੇ ਦਸਵੇਂ 'ਚ ਮੈਨੂੰ ਫੜਾਤੇ ਬਾਲ। ਤੂੰ ਮੈਨੂੰ ਨਾ ਨਿੱਕੂ ਜਿਹਾ ਸਮਝ, ਕਿਉਂਕਿ ਇਹਨੇ ਕੀ ਮਾੜਕਾ ਜਿਹਾ, ਉਦੋਂ ਮੈਂ ਪਤਲਾ ਪਿਆ ਹੁੰਦਾ ਸੀ ਕੋਈ ਤਾਂ, ਤੇ ਮੈਂ ਉਹਨੂੰ ਬਾਲ ਕਰਾਈ ਹੈ, ਸਵਿੰਗ ਕਰਾਉਣ ਲੱਗ ਪਿਆ ਸਪਿਨ ਬਾਲ। ਵੈਸੇ ਤਾਂ ਮੈਂ ਮੀਡੀਅਮ ਫਾਸਟ ਕਰਾਉਂਦਾ ਸੀ, ਪਰ ਮੇਰਾ ਉਦੋਂ ਮੈਂ ਕਿਹਾ ਚਲ ਖੜੇ ਖੜੇ ਕਰਾਉਂਦੇ ਆ। ਤੇ ਉਹ ਆਫਤਾਬ ਨੂੰ, ਹੁਣ ਆਫਤਾਬ ਦੀ ਦੁਕਾਨ ਹੈ ਸਦਰ ਬਾਜ਼ਾਰ 'ਚ, ਮਨਿਆਰੀ ਦੀ ਦੁਕਾਨ ਹੁੰਦੀ ਸੀ, ਉਹ ਕਪਤਾਨ ਵੀ ਸੁਣਾਉਣਾ ਸੀ, ਓਪਨ ਤੇ ਆਇਆ। ਹੁਣ ਪਹਿਲੀ ਬਾਲ ਮੈਂ ਕੀਤੀ ਹੈ। ਉਹ ਹੁਣ ਇਸ ਤਰ੍ਹਾਂ ਪਹਿਲੀ ਬਾਲ ਆਮ ਤੌਰ ਤੇ ਲੋਕ ਜੱਜ ਹੀ ਕਰਦੇ ਨੇ ਪਲੇਅਰ ਨਾ, ਕਿ ਵੀ ਦੇਖਾਂ ਇਹਦੀ ਕੀ ਪਿੱਚ ਦੀ ਕੀ ਲੈਂਥ ਕੈਸੀ ਹੈ, ਤੇ ਬਾਲ ਕਿੰਨੀ ਆ, ਕਿੱਥੇ ਆ ਰਹੀ ਹੈ। ਤੇ ਉਹ ਹੁਣ ਨਾ ਮੈਂ ਆਊਟ ਸਵਿੰਗ ਇਨ ਸਵਿੰਗ ਮਾਰੀ ਹੈ, ਤੇ ਉਹ ਇੰਜ ਲੱਗਦਾ ਸੀ ਉਹਨੂੰ ਕਿ ਬਾਲ ਵਾਈਡ ਹੈ। ਅੱਛਾ। ਠੀਕ ਹੈ ਨਾ, ਤੇ ਮੇਰੀ ਹਾਲਾਂਕਿ ਇੱਕ ਉਂਗਲੀ ਵੀ ਹੈ ਨਹੀਂ, ਪਰ ਮੈਂ ਇਹਦੇ ਤਿੰਨਾਂ ਦੀ ਗ੍ਰਿਪ ਦੇ ਉੱਤੇ ਪੂਰੀ ਤਰ੍ਹਾਂ ਘੁਮਾ ਕੇ ਇੰਜ ਨਾ ਲੰਮਾ ਜਿਹਾ ਜਿਵੇਂ ਉਗਲੀ ਵੱਜਦੀ, ਤੇ ਉਹ ਮਾਰੀ ਮੈਂ, ਤੇ ਉਹਨੇ ਆਪਣੇ ਵੱਲੋਂ ਨਾ ਇੰਜ ਪਿਆਰ ਨਾਲ ਛੱਡ ਰਿਹਾ, ਤੇ ਬਾਲ ਵਿਕਟ 'ਚ ਆ ਗਈ। ਸਾਰਿਆਂ ਦੇ ਉਹ ਪੰਜਾਬੀ ਜਾਂਦੇ ਨੇ ਪਿੱਸੂ ਵੀ ਪੈ ਗਏ, ਸਾਰਿਆਂ ਦੇ ਮਹੱਲ ਡਹਿ ਗਏ, ਤੇ ਮੇਰੇ ਵੱਲੋਂ ਵੇਖੀ ਜਾਵੇ ਤੇ ਮੈਂ ਆਪ ਵੀ ਕਹਾਂ ਇਹ ਕਿਤੇ ਟੋਏ ਜੇ ਤਾਂ ਨਹੀਂ ਵੱਜ ਗਿਆ, ਇਹ ਕਿਤੋਂ ਇੰਨੀ ਸੀ। ਉਹ ਅਜੇ ਤੱਕ ਬਖੂਆ ਯਾਦ ਹੈ, ਆਫਤਾਬ ਦਾ ਮੂੰਹ ਵੇਖਣ ਵਾਲਾ ਸੀ। ਸੁਭਾਨ ਅੱਲਾਹ, ਬੜੀਆਂ ਪਿੱਚਾਂ ਬਣਾਉਂਦੇ ਸਾਂ, ਤੇ ਉਹ ਪੱਪੀ ਨੇ ਆ ਕੇ ਪਿੱਚ ਤੋੜ ਦੇਣੀ, ਉਹਦੇ 'ਚ ਟੋਆ ਕੱਢ ਦੇਣਾ ਆ ਕੇ। ਅਸੀਂ ਰੂਲਰ ਲਾ ਕੇ ਸਾਰੀ ਸਾਰੀ ਰਾਤ ਚੰਨ ਦੀ ਚਾਨਣੀ ਦੇ ਵਿੱਚ ਬੱਤੀਆਂ ਰੱਖ ਕੇ ਲਾਲਟੈਨਾਂ, ਤੇ ਅਸੀਂ ਪਿੱਚ ਬਣਾਉਣੀ ਰਾਤ ਨੂੰ। ਹਾਂ, ਤੇ ਉਹ ਹੁੰਦਾ ਸੀ 11ਵਾਂ ਖਿਡਾਰੀ। ਕਦੀ ਕਦੀ ਪਤਾ ਲੱਗਦਾ ਕਿ ਕੱਲ ਦੇ ਵਿੱਚ ਉਹਨੇ ਨਹੀਂ ਖੇਡਣਾ, ਤੇ ਉਹਨੇ ਰਾਤ ਨੂੰ ਆ ਕੇ ਪੱਟ ਜਣੀ। ਕਈ ਡਰਾਮੇ ਹੁੰਦੇ ਸਨ, ਲੇਕਿਨ ਸਾਡੇ ਪਿੰਡ ਦੀ ਬੜੀ ਇਹ ਗੇਮਾਂ ਦੀ ਕਹਾਣੀ ਅਗਰ ਦੱਸੀ ਜਾਵੇ ਤੇ ਉਹ ਬੜੀ ਮਜ਼ੇਦਾਰ। ਫਿਰ ਮੈਂ ਸਕੂਲ 'ਚ ਵੀ ਖੇਡਿਆ, ਸਕੂਲ ਦੀ ਵੀ ਅਸੀਂ ਜਿਹੜਾ ਆਵਾਗਤ ਪਾਵਾ ਲੈਣੀ, ਆਵਾਗਤ ਜਿਹੜੇ ਬਾਬੇ ਭਗਤ ਸਿੰਘ ਹੋਰਾਂ ਦੇ ਪਿੰਡ ਨੇ, ਹਾਂ, ਉੱਥੇ ਤੱਕ ਅਸੀਂ ਖੇਡੇ ਸਾਡੇ ਸਕੂਲ ਵੱਲੋਂ। ਫਿਰ ਮੈਂ ਬਜ਼ਮੇ ਅਦਬ ਦੇ ਡਿਬੇਟਸ, ਇਹਦੇ ਵਿੱਚ ਸ਼ਾਇਰੀ ਦੇ ਮੁਕਾਬਲੇ, ਇਹ ਵੀ 6ਵੀਂ ਤੋਂ ਵੀ ਮੇਰੇ ਸ਼ੁਰੂ ਸੀ। ਮਤਲਬ ਬਚਪਨ ਦੀ ਸ਼ਾਇਰੀ ਤੇ ਮੈਂ ਚੌਥੀ 'ਚ ਸ਼ੁਰੂ ਕਰ ਲਈ, 5ਵੀਂ 'ਚ ਤੇ ਮੈਂ ਤਖੱਲਸ ਰੱਖਿਆ ਸੀ। ਮੈਂ ਮੁਹੰਮਦ ਅਫਜ਼ਲ ਦੇ ਨਾਂ ਤੋਂ ਐਡਮਿਟ ਹੋਇਆ ਸੀ, ਤੇ ਚੌਥੀ 5ਵੀਂ 'ਚ ਮੈਨੂੰ ਸਮਝ ਆ ਗਈ ਸ਼ਾਇਰੀ ਸ਼ੂਰੀ ਦੀ। ਸ਼ਾਇਰੀ ਸ਼ੂਰੀ ਮੈਂ ਇੰਜ ਕਹਿਣੇ ਉਸ ਵੇਲੇ ਜਿਹਦੀ ਦੀ ਕਰਦੇ ਸੀ, ਇਹ ਇੰਜ ਦੀ ਹੁੰਦੀ ਸੀ, ਲੇਕਿਨ ਮੈਨੂੰ ਸ਼ਾਇਰੀ ਦਾ ਚੇਤਕ ਹੈ ਸੀ। ਆਰਟ ਦੀ, ਡਰਾਇੰਗ ਦਾ ਮੈਨੂੰ ਬੜਾ ਸ਼ੌਕ ਸੀ। ਮਤਲਬ ਪਹਿਲਾ ਐਕਸਪ੍ਰੈਸ਼ਨ ਮੇਰਾ ਡਰਾਇੰਗ ਦਾ ਹੈ, ਸ਼ਾਇਰੀ ਦਾ ਨਹੀਂ ਹੈ। ਮੈਂ ਤਸਵੀਰ, ਇਮੇਜ, ਸਕੈਚ ਬਣਾਉਂਦਾ ਹੁੰਦਾ ਸੀ। ਉਦੋਂ ਰੰਗ ਨਹੀਂ ਸੀ ਲਿਆਏ ਹੁੰਦੇ, ਨਹੀਂ ਤੇ ਆਪਾਂ ਇਹ ਖੇਡ ਜਾਣਾ ਸੀ ਪੂਰਾ। ਉਹ ਤੇ ਬੜੇ ਪੈਨਸਲ ਵਾਲੇ ਰੰਗ ਬਾਅਦ ਹੁੰਦੇ ਸੀ, ਪਹਿਲੇ ਤਾਂ ਐਵੇਂ ਉਹ ਮੋਮ ਵਰਗੇ ਨਹੀਂ ਰੰਗ ਹੁੰਦੇ, ਜਿਵੇਂ ਮੋਮਬੱਤੀ ਵਾਲੇ ਰੰਗ ਹੁੰਦੇ ਨਾ, ਛੋਟੇ ਛੋਟੇ ਪੈਨਸਲ ਵਾਲੇ ਜਿਹੜੇ ਸਿੱਕੇ ਵਰਗੇ, ਜਿਵੇਂ ਸੈੱਲਾਂ ਦੇ ਵਿੱਚੋਂ ਸਿੱਕਾ ਨਿਕਲਦਾ, ਉਂਝ ਦੇ ਅਸੀਂ ਉਹ ਕਰਦੇ ਹੁੰਦੇ। ਸੈੱਲਾਂ 'ਚ ਵੀ ਸਿੱਕੇ ਕੱਢੇ ਨੇ, ਸੈੱਲਾਂ 'ਚ ਸਿੱਕੇ ਲਕੀਰਾਂ ਪਾਈਆਂ ਨੇ, ਡੱਬੀਆਂ ਪਾਈਆਂ ਨੇ, ਗਿਣਤੀਆਂ ਪਹਿਲੀਆਂ ਉਹਦੇ ਨਾਲ ਕੀਤੀਆਂ, ਪਹਾੜੇ ਉਹਦੇ ਨਾਲ ਹੀ ਲਿਖੇ, ਪੋਚੀਆਂ ਤਰਖਾਣਾ ਕੋ ਫੱਟੀ ਟੁੱਟ ਜਾਣੀ, ਉਹਦੇ ਪੱਤਰੀਆਂ ਲਵਾ ਲਈਆਂ ਸਨ। ਉਹਦੇ ਵਿੱਚ ਫਿਰ ਉਹ ਟੋਬੇ ਦੇ ਉੱਤੇ ਨਾਲ ਹੀ, ਸਾਡੇ ਸਕੂਲ ਦੇ ਵਿੱਚ ਟੋਬਾ ਸੀ ਨਾਲ ਬੜਾ ਵੱਡਾ, ਉੱਥੇ ਹੀ ਪਾਣੀ, ਉੱਥੇ ਫਿਰ ਪੋਚਣੀ, ਉੱਥੇ ਸੁਕਾਉਣੀ, ਫਿਰ ਉੱਥੇ ਸਲੇਟੀ ਫੇਰਨੀ, ਮੁਲਾਇਮ ਕਰਨੀ, ਕਲਮਾਂ ਕਰਨੀਆਂ। ਕਲਮਾਂ ਦੇ ਲਈ ਫਿਰ ਮੈਂ ਬੜਾ ਕਾਨਾ ਵੇਖਿਆ, ਬੜੀਆਂ ਮਜ਼ਬੂਤ। ਮੇਰੀ ਲਿਖਾਈ ਬੜੀ ਸੋਹਣੀ ਹੈ, ਮੈਂ ਕੈਲੀਗ੍ਰਾਫੀ ਵੀ ਕਰ ਲੈਂਦਾ, ਮਤਲਬ ਪੇਂਟਿੰਗ ਦੇ ਨਾਲ ਮੈਂ ਕਦੀ ਕੋਈ ਨਾ ਕੋਈ, ਕਈਆਂ ਦੇ ਜਾਂ ਨਾਂ ਨੂੰ ਲਿਖ ਦੇਣਾ ਮੈਂ ਕੰਪਨੀ ਦੇ ਵਿੱਚ, ਉਹ ਲੋਕ ਖੁਸ਼ ਹੁੰਦੇ ਨੇ। ਮੇਲੇ ਵੀ ਵੇਖਦੇ ਸੀ? ਮੇਲਿਆਂ ਦੀ ਤੇ ਕਹਾਣੀ ਵੱਖਰੀ, ਮੇਲੇ ਬੜੇ ਵੇਖੇ। ਰਾਸਧਾਰੀਆਂ, ਜਿੱਥੇ ਰਾਸਧਾਰੀ ਹੁੰਦੇ ਸੀ ਉੱਥੇ ਪਹੁੰਚ ਜਾਣਾ, ਜਿੱਥੇ ਮਤਲਬ ਖਾਸ ਤੌਰ ਤੇ ਗੂੰਗਾ ਤੇ ਡਜਕੋਟੀਆ ਰਾਸਧਾਰੀ ਬੜੇ ਮਸ਼ਹੂਰ ਸਨ। ਇਹ ਪੂਰਨ ਭਗਤ ਦਾ, ਸੱਸੀ ਪੁੰਨੂ ਦਾ, ਸੋਹਣੀ ਮਹੀਵਾਲ ਦਾ, ਕੀਮਾ ਮਲਕੀ ਦਾ,
ਫਿਰ ਪੂਰਨ, ਸਭ ਤੋਂ ਜ਼ਿਆਦਾ ਤੇ ਪੂਰਨ ਭਗਤ ਦਾ ਕਿੱਸਾ ਇਹ ਖੇਡਦੇ ਸਨ। ਤੇ ਇਹ ਲੈਲਾ ਮਜਨੂ ਦਾ ਬਹੁਤ, ਇਹ ਕਿਸੇ ਅਸੀਂ ਇਹ ਦਾਸਤਾਨਾਂ ਉਹਨਾਂ ਨੂੰ ਖੇਡਦਿਆਂ ਗਾਉਂਦਿਆਂ ਰਾਸਧਾਰੀ ਸ਼ੁਗਲ ਵੀ ਵਿੱਚ ਲੱਗਣਾ ਤੇ ਕਵਾਲੀ ਦਾ ਅੰਗ ਵੀ ਵਿੱਚ ਰਹਿਣਾ, ਗਾਉਣ ਫੋਕ ਦਾ ਰੰਗ ਰਹਿਣਾ। ਉਹ ਜਿੱਥੇ ਜਿੱਥੇ ਉਹ ਲੱਗਦਾ ਹੁੰਦਾ ਸੀ, ਖਾਸ ਤੌਰ ਤੇ ਲੰਮੇ ਪਿੰਡ ਵਾਲੇ ਮੇਲੇ ਤੇ, ਬਾਬੇ ਜਮਾਲ ਸ਼ਾਹ ਦੇ ਮੇਲੇ ਤੇ, ਉੱਥੇ ਬੜਾ ਪਿੜ ਲੱਗਦਾ ਸੀ। ਤੇ ਅਸੀਂ ਬੋੜਾਂ ਦੇ ਉੱਤੇ ਬੈਠ ਕੇ ਜਾਂ ਇੰਝ ਲੱਗਦਾ ਸੀ ਬਾਈ ਏਰੀ ਵੇਖਣ ਡਿਆ। ਬੋੜਾਂ ਦੇ ਉੱਤੇ ਨਾਲੇ ਢਿੱਡ ਭਰਨੇ ਵੇਖਣਾ, ਥੱਲੇ ਵੀ ਬਹਿ ਜਾਣਾ, ਅੱਗੇ ਵੀ। ਉਦੋਂ ਉਹਨਾਂ ਨੇ ਸਾਨੂੰ ਉੱਤੇ ਲਟਕਿਆਂ ਨੂੰ ਜੁਗਤਾਂ ਹੀ ਵੱਜਣੀਆਂ ਥੱਲੋਂ। ਤੇ ਉਹ ਬੜੇ, ਤੇ ਫਿਰ ਲੰਗਰ ਭੰਡਾਰੇ, ਫਿਰ ਬੂਟੀਆਂ ਹਾਂ ਜਿਹੜੀਆਂ ਕੋਟਣ ਵਾਲੀਆਂ, ਹੋ। ਇਹ ਇੱਕ ਵਾਰੀ ਮੈਂ ਭੰਗ ਵਾਲੇ ਪਕੌੜੇ ਵੀ ਖਾਦੇ, ਮੈਨੂੰ ਯਾਦ ਹੈ। ਇੱਕ ਨਾਲੀ ਮੈਂ ਟੱਪਣ ਲੱਗ ਪਿਆ, ਉਹ ਇੰਨੀ ਛੋਟੀ ਜਿਹੀ ਨਾਲੀ, ਤੇ ਉਹ ਪਾਣੀ ਵਿੱਚ ਨਜ਼ਰ ਆ ਜਾਏ। ਤੇ ਹੁਣ ਉਹ ਐਸੀ ਅਸੀਂ ਉੱਥੇ ਸਿਖਰ ਦੁਪਹਿਰੇ ਕਿਕਰਾਂ ਹੇਠ ਬੈਠ ਕੇ ਘੋਟੀ ਸੀ। ਤੇ ਉਹ ਹੁਣ ਯਾਰਾਂ ਨੇ ਉਦੋਂ ਸ਼ੌਕ ਹੁੰਦਾ ਸੀ, ਹੈ ਕੀ ਹੈ, ਉਹ ਪੀ ਲਈ ਪਹਿਲੀ ਵਾਰੀ ਜ਼ਿੰਦਗੀ 'ਚ। ਤੇ ਆ ਕੇ ਉਹਦੇ 'ਚ ਪੂਤਾਂ ਦਾ ਘਰ ਜਿਹੜਾ ਨਾ, ਉਹਨਾਂ ਦੀ ਖੱਡੀਆਂ ਵੀ ਹੁੰਦੀਆਂ ਸਨ, ਤੇ ਉਹਨਾਂ ਦੇ ਘਰ ਦੇ ਅੱਗੋਂ ਦੀ ਨਾਲੀ ਜੀ ਲੱਗਦੀ ਸੀ। ਸਾਡੀ ਜਿਹੜਾ ਹਾਤਾ ਹਵੇਲੀ ਇਹਨੂੰ ਕਹਿੰਦੇ, ਉੱਥੇ ਇਹਨਾਂ ਦੇ ਜਾਣਾ। ਤੇ ਉਹ ਹੁਣ ਉਧਰੋਂ ਆ ਰਹੇ ਅਸੀਂ, ਤੁਰੇ ਆ ਰਹੇ ਆਰਾਮ ਨਾਲ, ਲੱਗਦਾ ਸੀ ਘਰ ਪਹੁੰਚ ਜਾਣਗੇ, ਪਰ ਅੱਗੇ ਆ ਗਈ ਨਾਲੀ ਦੀ ਸਮਝ ਨਾ ਆਵੇ ਇਹਨੂੰ ਪਾਰ ਕਰਨਾ ਹੁਣ। ਤੇ ਉਹ ਪਾਰ ਕਰਨ ਦੇ ਵਿੱਚ ਨਾ, ਮੈਂ ਇੰਜ ਫੜ ਕੇ ਲੱਤ ਰੱਖਾਂ ਵਿੱਚ, ਤੇ ਪਾਣੀ ਚਲਾ ਜਾਵੇ, ਪਾਰ ਨਾ ਜਾਵੇ। ਕਿੰਨੀ 8-10 ਫੁੱਟ ਦੀ, ਇੰਚ ਦੀ ਕਹਿ ਲਓ ਨਾਲੀ ਹੈ, ਨਾਲੀ ਪੈਰ ਜਿੱਡੀ। ਤੇ ਉਹ ਹੁਣ ਪਾਰ ਨਹੀਂ ਹੋ ਰਹੀ, ਦਿਮਾਗ 'ਚ ਵੜ ਗਈ, ਤੇ ਪੈਰ ਮਿੰਟ ਬਾਅਦ ਉਹਦੇ 'ਚ ਵੜ ਜਾ। ਕਿੰਨੀ ਦੇਰ ਮੈਂ ਦੇਖਾਂ ਯਾਰ, ਇਹ ਪਾਰ ਨਹੀਂ ਜਾ ਰਿਹਾ ਪੈਰ, ਕੀ ਹੋ ਗਿਆ? ਨਾਲੀ 'ਚ ਇੱਕ ਪੈਰ ਮੇਰਾ ਨਾਲੀ 'ਚ ਹੈ, ਤੇ ਇੱਕ ਮੇਰਾ ਬਾਹਰ ਹੈ, ਤੇ ਉੱਥੇ ਬਹਿ ਗਿਆ। ਤੇ ਬੜੇ ਬੜੇ ਇੰਟਰਸਟਿੰਗ ਬਕੂਏ ਨੇ ਪਿੰਡ ਦੀ ਜ਼ਿੰਦਗੀ ਦੇ ਦੱਸਣ ਲੱਗ ਪਈਏ। ਫਿਰ ਵਾਲਣ ਜਿਹੜਾ ਵੱਢਣ ਜਾਈਦਾ ਸੀ, ਟਾਹਲੀਆਂ ਜਿਹੜੀਆਂ ਕਿਕਰਾਂ ਚਾਂਗੀ ਦੀਆਂ ਸਨ। ਫਿਰ ਗੰਨੇ ਜਿਹੜੇ ਖੇਤਾਂ ਦੇ ਕੰਮ ਬਾਪੂ ਦੇ ਨਾਲ ਕੀਤੇ, ਉਹ ਵੀ ਬੜਾ ਬੜਾ ਕਮਾਦ ਪੱਛਿਆ। ਬੜੇ ਬੜੇ ਕੱਛੇ ਤੋੜੇ ਨੇ ਤਮਾਕੂਆਂ ਦੇ, ਬੀਜੇ ਨੇ, ਤੋੜੇ ਨੇ। ਤੇ ਉਹ ਅੱਜ ਸਭ ਨੇ ਕਿਤੇ ਕੋਈ ਨਾ ਕੋਈ ਵਾਹੀ ਹਲਕੀ ਹਲਕੀ ਰੱਖ ਲੈਂਦੇ ਸਨ। ਛੀਨਿਆਂ ਦੇ ਕੋਲ ਇੱਕ ਮੁਰੱਬਾ ਦੀ ਵਾਹੀ ਵੀ ਉਹਨੇ ਰੱਖੀ, ਉਹ ਲੈ ਜਾਣਾ ਉਹਨਾਂ ਨੇ ਸਾਨੂੰ। ਬਸ ਫਿਰ ਜੋ ਜੋ ਕੰਮ ਉਹਨਾਂ ਨੇ ਕਰਾ ਛੱਡਣੇ ਨੇ ਸਾਡੇ ਕੋਲ। ਅੱਛਾ, ਤੁਹਾਡਾ ਪਿਆਰ ਜਿਹੜਾ ਹੈ ਉਹ ਮਾਂ ਜੀ ਨਾਲ ਜ਼ਿਆਦਾ ਸੀ ਜਾਂ ਬਾਪੂ ਦੇ ਜ਼ਿਆਦਾ ਨੇੜੇ ਸਨ? ਮੈਨੂੰ ਮਾਂ ਜੀ ਪਿਆਰੇ ਲੱਗਦੇ ਸਨ, ਤੇ ਪਰ ਮੈਂ ਅੰਮਾ ਜ਼ਰਾ ਕੰਟਰੋਲ ਰੱਖਦੀ ਸੀ ਸਾਡੇ ਤੇ। ਹਾਂਜੀ ਸਰ, ਬੀਬੇ ਬੰਦੇ ਸਨ, ਸੱਚੇ ਬੰਦੇ ਸਨ, ਮਾਸੂਮ, ਘੱਟ ਬੋਲਣ। ਤੇ ਉਤੋਂ ਸੁਖਨ ਸ਼ਾਇਰੀ ਉਹਨਾਂ ਨੇ ਬਾਬਿਆਂ ਨੂੰ ਪੜ੍ਹਿਆ ਸੀ, ਉਹਨਾਂ ਦੀ ਗੋਦੀ 'ਚ ਮੈਂ ਸੁਣਿਆ ਰਿਹਾ। ਤੇ ਮੈਨੂੰ ਉਹ ਬਹੁਤ ਹੀ ਬੀਬੇ ਲੱਗਦੇ ਸੀ, ਬਹੁਤ ਹੀ ਸਲੂਕ ਵਾਲੇ, ਬਹੁਤ ਸਾਊ ਬੰਦੇ। ਤੇ ਅੰਮਾ ਉਹਨਾਂ ਨਾਲ ਧੱਕਾ ਕਰਦੇ ਸੀ ਪੁੱਤਰਾਂ ਦੇ ਭਾਰ ਤੇ। ਉਹ ਸਾਰੇ ਪੁੱਤਰ ਜਿਹੜੇ 7 ਜਣੇ ਸੀ, ਉਹ ਅੰਮਾ ਨਾਲ ਕਰ ਜਾਂਦੇ ਤੇ ਮੈਂ ਬਾਪੂ ਨਾਲ। ਤੇ ਅੰਮਾ ਨੇ ਵੀ ਫਿਰ ਮੇਰੇ ਬਾਪੂ ਨੂੰ ਕਹਿਣਾ, ਤੇਰੇ ਪੁੱਤ ਨੇ ਆ ਦੇਖਾ, ਤੇਰੇ ਪੁੱਤ ਨੇ ਆ ਕੀਤਾ। ਹੋਰ ਕਿਸੇ ਦੇ ਪੁੱਤਰ ਦਾ ਮੇਰੇ ਬਾਪੂ ਨੇ, ਮੇਰੀ ਬਾਪੂ ਨੂੰ ਮਿਹਣਾ ਨਹੀਂ ਦਿੱਤਾ ਮਾਂ ਨੇ। ਪਰ ਅੰਦਰੋਂ ਮੈਨੂੰ ਮਾਂ ਤੇ ਮੇਰੀ ਗੁਰੂ ਸੀ। ਪਰ ਮੈਂ ਜਿਸ ਵੇਲੇ ਕੋਈ ਘਰ ਦੇ ਵਿੱਚ ਕੋਈ ਔਖੀ ਸੌਖੀ ਬਣਦੀ ਸੀ ਨਾ, ਬਾਪੂ ਔਰ ਮਾਂ ਦੀ ਦੇ ਵਿੱਚ ਕਿਸ ਪੇੜ 'ਚ ਖਲੋਣਾ, ਤੇ ਅੰਮਾ ਨਾਲ ਤੇ ਅੰਦਰੋਂ ਹੈ ਹੀ ਰਹਿੰਦਾ, ਲੇਕਿਨ ਮੈਂ ਬਾਹਰੋਂ ਬਾਪੂ ਦੇ ਨਾਲ ਖੜਾ, ਹਮੇਸ਼ਾ ਬਾਪੂ ਨਾਲ ਖੜਾ ਹੋਇਆ। ਮੇਰੀ ਇਹ ਰਹੀ ਹੈ ਕਿ ਅੰਮਾ ਨੇ ਮੈਨੂੰ ਹਮੇਸ਼ਾ ਬਾਪੂ ਦਾ ਪੁੱਤ ਕਹਿ ਕੇ ਸੁਣਾਇਆ। ਤੇ ਇਹ ਉਹਨਾਂ ਦੀਆਂ ਬੜੀਆਂ ਯਾਦਗਾਰਾਂ ਨੇ, ਉਹਨਾਂ ਦੀਆਂ ਅੰਮਾ ਦੀਆਂ ਬੜੀਆਂ ਬੜੀਆਂ। ਅੰਮਾ ਦੀ ਗੋਦੀ 'ਚ ਬਹਿ ਕੇ ਜੋ ਮੈਂ ਸੁਣਿਆ, ਜਾਂ ਭੈਣਾਂ ਕੋਲੋਂ ਜੋ ਸੁਣਿਆ ਗਾਉਣ, ਉਹਦੀਆਂ ਰਿਕਤਾਂ, ਉਹ ਅਥਰੂ, ਉਹ ਦਰਦ, ਉਹ ਖਿਚਕੀਆਂ, ਉਹ ਇਹਨਾਂ ਦੀ ਇੱਕ ਲੰਮੀ ਦਾਸਤਾਨ। ਵਾਹ ਜੀ ਵਾਹ। ਤੇ ਮਤਲਬ ਆ ਜਿਹੜੀ ਗੱਲ ਹੈ, ਜਿਹੜੀ ਤੁਸੀਂ ਮੇਰੇ ਨਾਲ ਅੱਜ ਗੱਲਾਂ ਸਾਂਝੀ ਕੀਤੀਆਂ ਨੇ, ਮੇਰਾ ਨਹੀਂ ਖਿਆਲ ਕਿ
ਕਿਸੇ ਹੋਰ ਚੈਨਲ ਤੇ ਤੁਸੀਂ ਅੱਜ ਤੱਕ ਕਿੰਨਾ ਖੋਲ ਤੇ ਕੇ ਇੱਕ ਅੱਧੀ ਬਿਆਨ ਕੁ ਮਾੜੀ ਕਰਕੇ ਮੋਟੀ ਕੀਤੀ ਹਾਂ ਮਾੜੀ ਮੋਟੀ ਕੀਤੀ ਹੋਈ ਤੇ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਆਪ ਹੈਰਾਨ ਹੈ ਕਿ ਕੀ ਖਵਾ ਲਿਆ ਮੇਰੇ ਕੋਲ। ਇਹ ਜੋ ਕੁਝ ਮੈਂ ਕਿਹਾ ਨਾ, ਮੈਂ ਇਹਦੇ ਤੋਂ ਮੁੱਕਰ ਰਿਹਾ। ਲੋ ਜੀ ਮਿੱਤਰ ਪਿਆਰਿਓ, ਅਫਜ਼ਲ ਸਾਹਰ ਜੀ ਜਿਨ੍ਹਾਂ ਦਾ ਹਜੇ ਢੇਰ ਸਾਰਾ ਤਾਰੁਫ ਪਿਆ ਹੈ। ਬਹੁਤ ਸਾਰੇ ਲੋਕ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਬਹੁਤ ਸਾਰੇ ਲੋਕਾਂ ਨੇ ਇਹਨਾਂ ਦੇ ਗੀਤ ਸੁਣੇ ਨੇ, ਇਹਨਾਂ ਨੇ ਕਿਹੜੇ ਕਿਹੜੇ ਗੀਤ ਲਿਖ ਛੱਡੇ ਨੇ, ਕਿਹੜੇ ਕਿਹੜੇ ਸਿੰਗਰਸ ਨੇ ਜਿਹੜੇ ਇਸ ਵੇਲੇ ਟੌਪ ਦੇ ਸਿੰਗਰਸ ਨੇ, ਉਹਨਾਂ ਨੇ ਗਾਇਆ ਉਹਨਾਂ ਨੂੰ, ਜਿਹਦੇ 'ਚ ਰਾਹਤ ਫਤਿਹ ਅਲੀ ਖਾਨ ਸ਼ਾਮਲ ਨੇ ਤੇ ਅਸਰਾਰ ਬੜਾ ਟੌਪ ਦਾ ਸਿੰਗਰ ਹੈ, ਫਕੀਰੀ ਰੰਗ ਬੜਾ ਸੋਹਣਾ ਗਾਉਂਦਾ ਹੈ। ਤੇ ਆਉਣ ਵਾਲੇ ਦੌਰ ਦੇ ਵਿੱਚ ਕੰਵਰ ਗਿਰੇਵਾਲ ਵੀ ਹਾਂ ਕੰਵਰ ਗਿਰੇਵਾਲ ਨੂੰ ਤੁਹਾਡੇ ਅਮਰਿੰਦਰ ਸਾਹਮਣੇ ਗਿੱਲ ਨੇ ਵੀ ਅਮਰਿੰਦਰ ਗਿੱਲ ਨੇ ਇੱਕ ਗੀਤ ਗਾਇਆ ਇਹਨਾਂ ਦਾ। ਤੇ ਹਜੇ ਪਾਈਪਲਾਈਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨਸ਼ਾਅੱਲਾ ਅੱਗੇ ਤੁਹਾਡੇ ਸਾਹਮਣੇ ਆਉਣਗੀਆਂ, ਤੁਹਾਡੇ ਰੂਬਰੂ ਹੋਣਗੀਆਂ। ਤੇ ਕੁਝ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜਾ ਧੱਕਾ ਲਈਏ ਕਿ ਭਾਜੀ ਥੋੜੇ ਜਿਹੇ ਹੋਵੋ, ਮਾਡਰਨ ਵੀ ਹੋਵੋ। ਹਾਂ, ਇਹ ਚਾਹੁੰਦੇ ਨੇ ਮੈਂ ਵੀ ਆਪਣਾ ਚੈਨਲ ਸ਼ੁਰੂ ਕਰਾਂ, ਜਿਹੜਾ ਕਿ ਮੈਂ ਕਰ ਰਿਹਾ ਹਾਂ ਔਰ ਉਹਦੇ ਵਿੱਚ ਮੈਂ ਆਫ ਏਅਰ ਚੀਜ਼ਾਂ ਰਿਕਾਰਡ ਕਰ ਰਿਹਾ। ਤੇ ਮੈਂ ਕਿਹਾ ਸੀ ਇਹ ਵੀ ਮੇਰੇ ਪੁੱਤਰਾਂ ਵਰਗੇ ਮਿੱਤਰ ਨੇ, ਬੜੇ ਪਿਆਰੇ ਨੇ, ਬੜੇ ਵਕਤਾਂ ਵਾਲੇ ਨੇ। ਇਹਨਾਂ ਲਈ ਮੇਰਾ ਪਿਆਰ ਤੇ ਨਿੱਘਾ ਅਹਿਸਾਸ ਇਹ ਹੈ। ਨਾਲ ਸਾਕਬ ਪੰਜਾਬੀ ਹੈ ਤੇ ਆ ਵੇਖ ਪੰਜਾਬ TV ਇਹਨਾਂ ਨੇ ਸ਼ੁਰੂ ਕੀਤਾ ਹੈ। ਇਹਨਾਂ ਦੇ ਨਾਲ ਸਾਂਝ ਪਾਓ, ਸਬਸਕ੍ਰਾਈਬ ਕਰੋ ਔਰ ਇਹ ਪੰਜਾਬ ਦੇ ਰੰਗਾਂ ਨੂੰ, ਪੰਜਾਬੀ ਜੀਆ ਜੂਣ ਨੂੰ, ਜੀਵਨ ਨੂੰ, ਪੰਜਾਬੀ ਗੁਜਰਾਨ ਨੂੰ, ਪੰਜਾਬ ਦੇ ਤਵਾਰੀਖੀ ਵਿਰਸੇ ਨੂੰ, ਹਰ ਰੰਗ ਨੂੰ, ਜੋ ਜੋ ਇਹਨਾਂ ਕੋਲੋਂ ਬਣਿਆ ਸਰਿਆ, ਇਹ ਆਪਣੇ ਚੈਨਲ ਰਾਹੀਂ ਤੁਹਾਡੇ ਰੂਬਰੂ ਕਰਨਗੇ ਤੇ ਤੁਸੀਂ ਇਹਨਾਂ ਨਾਲ ਆਪਣੀ ਸਾਂਝ ਮੁਹੱਬਤ ਜਿਹੜਾ ਉਹਦੇ 'ਚ ਕੋਈ ਕਮੀ ਨਾ ਆਉਂਦੇ। ਜਿਉਂਦੇ ਰਹੋ। ਬਹੁਤ ਸ਼ੁਕਰੀਆ ਸਰ ਜੀ। ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਸਾਡਾ ਪਿਆਰ, ਸਾਡੀ ਮੁਹੱਬਤ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।